दर्शकों फिर ਤੁਹਾਡਾ स्वागत है प्रोग्राम सच सच विच जी। डॉक्टर साहब ਸਾਡੇ ਕੋਲ ਅਗਲਾ YouTube ਕਮੈਂਟ ਆਇਆ ਹੈ ਨਵਰੂਪ ਸਿੰਘ ਜੀ ਦਾ ਸਾਡੀ RSS ਨਾਲ ਸੰਬੰਧਿਤ ਇੱਕ ਵੀਡੀਓ ਤੇ। ਇਹ ਲਿਖਦੇ ਹਨ, ਡਾਕਟਰ ਸਾਹਿਬ ਥੋੜੇ ਦਿਨ ਪਹਿਲਾਂ ਇਸਲਾਮਿਕ ਸਟੇਟ ਦਾ ਇੱਕ ਪੱਤਰ ਰਿਲੀਜ਼ ਹੋਇਆ ਹੈ। ਉਹ ਭਾਰਤ ਦੇ ਨੇੜੇ ਇੱਕ ਪੱਕਾ ਟਿਕਾਣਾ ਲੱਭ ਕੇ ਜੰਗ ਦੀ ਤਿਆਰੀ ਵਿੱਚ ਨੇ ਤੇ ਉਹਨਾਂ ਦਾ ਜ਼ਿਆਦਾ ਧਿਆਨ ਉਹਨਾਂ ਇਲਾਕਿਆਂ ਤੇ ਹੈ ਜਿਹੜੇ ਸਾਡੇ ਖਾਲਿਸਤਾਨ ਵਿੱਚ ਪੈਂਦੇ ਹਨ। ਕੀ ਸਾਨੂੰ ਇਸ ਬਾਰੇ ਆਉਣ ਵਾਲੇ ਸਮੇਂ ਵਿੱਚ ਤਿਆਰੀ ਨਹੀਂ ਰੱਖਣੀ ਚਾਹੀਦੀ? ਜੀ ਡਾਕਟਰ ਸਾਹਿਬ। ਵੀਰ ਨਵਰੂਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਬੜੇ ਇੰਪੋਰਟੈਂਟ ਸਬਜੈਕਟ ਤੇ ਲਿਖੇ। ਇਨਫੈਕਟ ਕਈ ਦਿਨ ਪਹਿਲਾਂ ਇੱਕ ਖਬਰ ਸੀ ਕਿ ਔਰ ਜਿਹੜੀ ਉੱਥੇ ਮੀਡੀਆ ਦੀ ਸ਼ਰਾਰਤ ਜਾਂ ਸੈਂਸੇਸ਼ਨ ਹੁੰਦੀ ਹੈ, ਇਸ ਕਿਸਮ ਦੀ ਖਬਰ ਪਲਾਂਟ ਕਰ ਦਿੰਦੇ ਨੇ। ਫਿਰ ਕਿਸੇ ਹੋਰ ਨੇ ਸਟੋਰੀ ਕੀਤੀ ਕਿ ਨਹੀਂ ਜਿਹੜੇ ਇਸਲਾਮਿਕ ਸਟੇਟ ਵਾਲੇ ਨੇ ਉਹ ਇਸ ਖਿੱਤੇ ਦੇ ਜਿਹੜੇ ਮੁਸਲਮਾਨ ਨੇ ਉਹਨਾਂ ਨੂੰ ਕਾਇਰ ਸਮਝਦੇ ਨੇ और वो समझते हैं भी ये लड़न के समर्थ नहीं ने, पुअर गुरिले ने, इसलिए वो इधर नहीं एक्सटेंड करना चाहते। इस दे उत्ते फिर BBC दे एक दो होर आ गए ये साबित करने दे लई कि जी देखो साडे किन्ने इस धरती दे उत्ते बहादुर गुरिले होए। वो फिर इस्लाम पासे रख दिता उन्होंने, फिर सिकंदर पोरस दीयां कहानियां तो शुरू कर लिया कि ये हो गया वो हो गया। असी समझते हैं भी इस किस्म का ज़ाहिर है कि इस वेले अज ही प्रेजिडेंट ओबामा की भी पूरी एंटाई टैररिज्म के उत्ते ਜਿਹੜਾ ਨੇਸ਼ਨ ਦੇ ਨਾਮ ਮੈਸੇਜ ਸੀ, ਕਿਉਂਕਿ ਹੌਲੀਡੇ ਸੀਜ਼ਨ ਦੇ ਹਵਾਲੇ ਨਾਲ ਵੀ ਔਰ ਲਗਾਤਾਰ ਜੋ ਕੁਝ ਚੱਲ ਰਿਹਾ ਹੈ ਉਸ ਦੇ ਬਾਰੇ ਬਰੀਫਿੰਗ ਜਿਹੜੀ ਉਹਨਾਂ ਨੂੰ ਕੀਤੀ ਗਈ ਉਹਦੇ ਤੇ ਉਹਨਾਂ ਦਾ ਆਧਾਰਿਤ ਸੀ। ਔਰ ਉਹਨਾਂ ਨੇ ਕਿਹਾ ਕਿ ਵੀ ਦੇਖੋ ਇਸਲਾਮਿਕ ਸਟੇਟ ਇੱਕ ਡੇਂਜਰ ਹੈ, ਅਸੀਂ ਉਹਦੇ ਨਾਲ ਲੜਾਂਗੇ ਔਰ ਉਹ ਸਾਨੂੰ ਜੰਗ ਦੇ ਮੈਦਾਨ 'ਚ ਨਹੀਂ ਹਰਾ ਸਕਦੇ। ਇਸ ਲਈ ਅਸੀਂ ਉਹ ਕੁਝ ਨਾ ਕਰੀਏ ਜੋ ਸ਼ੱਕ ਪੈਦਾ ਕਰਨਾ ਚਾਹੁੰਦੇ ਨੇ ਜਾਂ ਇੱਕ ਦੂਜੇ ਤੇ ਅਸੀਂ ਅਮਰੀਕਨ ਵੈਲਿਊਜ਼ ਨੂੰ ਪਾਸੇ ਛੱਡ ਕੇ ਜੇ ਬੇਇਤਬਾਰੀ ਵਾਲਾ ਮਾਹੌਲ ਬਣਾਵਾਂਗੇ ਤੇ ਇਹ ਉਹਨਾਂ ਦੇ ਜਿਹੜਾ ਹੱਥ ਦੇ ਵਿੱਚ ਖੇਲਣਾ ਹੋਏਗਾ ਜੀ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਆਰਟੀਕਲਸ ਜਿਹੜੇ ਨੇ ਅੱਜਕੱਲ ਬੜੇ ਐਕਸਪਰਟ ਬਣੇ ਹੋਏ ਨੇ ਕਿ ਜੀ ਉਹਨਾਂ ਦੀ ਤਾਕਤ ਕਿਉਂ ਘੱਟ ਨਹੀਂ ਹੋ ਰਹੀ। ਹੁਣ ਤੱਕ 8000 ਹਵਾਈ ਹਮਲੇ ਅਮਰੀਕਾ, ਨੈਟੋ ਔਰ ਦੂਜੀਆਂ ਫੋਰਸਿਸ ਨੇ ਕੀਤੇ ਨੇ, ਪਰ ਉਹਨਾਂ ਦੇ ਕੋਲ ਆ ਵੀ ਏਰੀਆ ਉਹ ਵੀ ਏਰੀਆ ਔਰ ਉਹਨਾਂ ਕੋਲ ਇਸ ਵੇਲੇ ਇਹਨਾਂ ਦੀਆਂ ਆਪਣੀਆਂ ਰਿਪੋਰਟਾਂ ਨੇ ਕਿ 30 ਤੋਂ 35,000 ਟ੍ਰੇਨਡ ਜਿਹੜੇ ਨੇ ਉਹ ਉਹਨਾਂ ਦੇ ਕੋਲ ਲੜਾਕੇ ਨੇ ਔਰ ਉਹਨਾਂ ਨੂੰ ਕੋਈ ਭਰਤੀ ਦੀ ਕਮੀ ਨਹੀਂ ਹੈ। ਪਰ ਮੈਂ ਸਮਝਦਾ ਹਾਂ ਵੀ ਇਹ ਭਾਰਤ ਦੇ ਕੰਟੈਕਸਟ ਦੇ ਵਿੱਚ ਔਰ ਜਦੋਂ ਪੰਜਾਬ ਦੇ ਹਵਾਲੇ ਨਾਲ ਇਸ ਕਿਸਮ ਦੀ ਖਬਰ ਲਵਾਉਂਦੇ ਨੇ ਤੇ ਦੋ ਉਹਦੇ ਚੋਂ ਪਰਪਸ ਹੱਲ ਕਰਦੇ ਨੇ। ਇੱਕ ਤਾਂ ਪਾਕਿਸਤਾਨ ਨੂੰ ਉਹਦਾ ਡਿਫੈਂਸਿਵ ਕਰਨਾ, ਫੀਅਰ ਪੈਦਾ ਕਰਨਾ ਔਰ ਇਹ ਹਿੰਦੂਤਵਾ ਏਜੰਡੇ ਨੂੰ ਸੂਟ ਕਰਦੇ। ਸੋ ਮੈਂ ਸਮਝਦਾ ਹਾਂ ਵੀ ਇਸ ਵੇਲੇ ਕਿਉਂਕਿ ਬਹੁਤ ਸਾਰਾ ਇਸ ਜਿਹੜਾ ਇਸਲਾਮਿਕ ਸਟੇਟ ਦਾ ਆਧਾਰ ਕੁਛ ਅਲ-ਕਾਇਦਾ ਦੀ ਰਹਿੰਦ ਖੂੰਹਦ ਹੈ, ਕੁਛ ਹੋਰ ਹੈ, ਲੇਕਿਨ ਪਾਕਿਸਤਾਨ ਇਸ ਵੇਲੇ ਆਪਣੀ ਸਿਚੁਏਸ਼ਨ ਦੇ ਉੱਤੇ ਉਹਨਾਂ ਦਾ ਕੰਟਰੋਲ ਹੈ ਔਰ ਅਫਗਾਨਿਸਤਾਨ ਦੇ ਵਿੱਚ ਵੀ ਜਿਹੜੀ ਵੀ ਟ੍ਰਾਂਜੀਸ਼ਨ ਹੋਣੀ ਹੈ ਉਹਦੇ 'ਚ ਇਸ ਵੇਲੇ ਪਾਕਿਸਤਾਨੀ ਫੌਜ ਦੇ ਕੋਲ ਪਾਵਰਫੁਲ ਫੌਜੀ ਜਨਰਲ ਹੈ, ਉਹਨਾਂ ਨੇ ਸਿਚੁਏਸ਼ਨ ਨੂੰ ਕੰਟਰੋਲ ਕੀਤਾ ਹੋਇਆ ਔਰ ਇਹ ਪਾਕਿਸਤਾਨ ਸਾਡੇ ਤੱਕ ਪਹੁੰਚਣ ਤੋਂ ਪਹਿਲਾਂ ਜਾਂ ਇੱਧਰ ਹੋਣ ਤੋਂ ਪਹਿਲਾਂ ਬੇਸ ਤਾਂ ਪਾਕਿਸਤਾਨ ਬਣੇਗਾ ਔਰ ਪਾਕਿਸਤਾਨ ਜਿਹੜਾ ਹੈ ਉਹ ਇਸ ਮਾਮਲੇ ਦੇ ਵਿੱਚ ਬੜਾ ਕਲੀਅਰ ਹੈ ਔਰ ਉਹਨਾਂ ਦੀ ਫੌਜ ਇਨ ਕੰਟਰੋਲ ਹੈ ਕਿ ਉਹਨਾਂ ਨੇ ਕਿਉਂਕਿ ਉਹਨਾਂ ਦਾ ਇੱਕ 180 ਮਿਲੀਅਨ ਦਾ ਆਪਣਾ ਮੁਲਕ ਹੈ ਜੀ ਔਰ ਉਹ ਕਦੇ ਵੀ ਨਹੀਂ ਚਾਹਣਗੇ ਕਿ ਉਹਨਾਂ ਦਾ ਉਹ ਸਿਸਟਮ ਜਿਹੜਾ ਉਹ ਰੋਂਦਿਆ ਜਾਏ। ਔਰ ਵੱਖਰੀ ਗੱਲ ਹੈ ਕਿ ਇੱਥੇ ਜਿਵੇਂ ਅੱਜ ਹੀ ਇਸ ਬਰੀਫਿੰਗ ਜਿਹੜੀ ਕਮੇਟੀ ਹੈ ਸੈਨੇਟ ਦੀ ਪਾਕਿਸਤਾਨ ਦਾ ਨਿਊਕਲੀਅਰ ਜ਼ਖੀਰਾ ਔਰ ਉਹਦੇ ਉੱਤੇ ਪੈ ਰਹੇ ਅਸਰ ਔਰ ਉਹਨੂੰ ਘਟਾਏ ਔਰ ਉਹਦੇ 'ਚ ਜੇ ਇਹ ਹੋ ਜਾਏਗਾ, ਇਹ ਇੱਥੇ ਇਹਨਾਂ ਦੀ ਆਪਣੀ ਲੌਬੀ ਹੈ ਕਿਉਂਕਿ ਰਿਪਬਲਿਕਨ ਕੰਟਰੋਲ ਹਾਊਸ ਹੈ ਇਹਨਾਂ ਦਾ। ਲੇਕਿਨ ਅਸੀਂ ਸਮਝਦੇ ਹਾਂ ਵੀ ਇਸ ਕਿਸਮ ਦੇ ਜਿਹੜੇ ਪੱਤਰ ਜਿਨ੍ਹਾਂ ਦੀ ਕੋਈ ਲੈਜੀਟੀਮੇਸੀ ਨਹੀਂ ਹੈ ਜੀ, ਚਿੱਠੀ ਆ ਗਈ ਇਸਲਾਮਿਕ ਸਟੇਟ ਨੇ ਇਹ ਕਹਿ ਦਿੱਤਾ, ਇਹ ਭਾਰਤੀ ਏਜੰਸੀਆਂ ਹਿੰਦੂਤਵੀ ਏਜੰਸੀਆਂ ਸ਼ਰਾਰਤ ਕਰਦੀਆਂ ਨੇ। ਇੱਕ ਪਾਸੇ ਮੁਸਲਮਾਨਾਂ ਦਾ ਫੀਅਰ ਕਰਕੇ ਫਿਰ ਮੁਸਲਮਾਨਾਂ ਨੂੰ ਕੁੱਟਣ ਲਈ, ਜਦੋਂ ਪੰਜਾਬ ਦੇ ਹਵਾਲੇ ਨਾਲ ਇਹ ਗੱਲ ਕਰਦੇ ਨੇ ਫਿਰ ਸਿੱਖਾਂ ਦੇ ਕੰਨ ਖੜੇ ਕਰਨ ਲਈ ਕਿ ਜੀ ਦੇਖ ਲਓ ਅਲਟੀਮੇਟਲੀ ਇਹ ਤੁਹਾਡੀ ਲੈਂਡ ਪਹਿਲਾਂ ਜਿਹੜੀ ਹੈ ਉਹ ਟਾਰਗੇਟ ਬਣਨੀ ਹੈ। ਪਰ ਮੈਂ ਸਮਝਦਾ ਹਾਂ ਵੀ ਮਿਡਲ ਈਸਟ ਜ਼ਰੂਰ ਖਤਰਾ ਹੈ ਔਰ ਇਹ ਸਪਰੈਡ ਆਊਟ ਇੰਡੀਵਿਜੂਅਲ ਦਹਿਸ਼ਤਗਰਦੀ ਦੇ ਹਮਲੇ ਯੂਰਪ ਜਾਂ ਨਾਰਥ ਅਮਰੀਕਾ 'ਚ ਇਹਦੀ ਵੀ ਸੰਭਾਵਨਾਵਾਂ ਮੌਜੂਦ ਨੇ ਕਿਉਂਕਿ ਜੋ ਕੁਝ ਹੋਇਆ ਅਮਰੀਕਾ ਦੇ ਵਿੱਚ ਜਾਂ ਦੂਜੇ ਉਹਨੇ ਆਲਰੇਡੀ ਸਬੂਤ ਦਿੱਤੇ ਹੀ ਨੇ। ਪਰ ਇਸ ਵੇਲੇ ਕੋਈ ਉਹਨਾਂ ਦਾ ਅਫਗਾਨਿਸਤਾਨ ਜਾਂ ਪਾਕਿਸਤਾਨ ਦੇ ਵਿੱਚ ਕੋਈ ਇਸ ਕਿਸਮ ਦਾ ਨਹੀਂ ਹੈ। ਉਹਨਾਂ ਨੂੰ ਡੀਸਟੈਬਲਾਈਜ਼ ਕਰਨਗੇ ਫੇਰ ਹੀ ਇੱਧਰ ਵੱਲ ਜਿਹੜਾ ਉਹ ਹੋ ਸਕਦਾ ਹੈ, ਬਟ ਉਸ ਦੀਆਂ ਅੱਜ ਦੀ ਡੇਟ 'ਚ ਕੋਈ ਸੰਭਾਵਨਾਵਾਂ ਨਹੀਂ ਜੀ। ਡਾਕਟਰ ਸਾਹਿਬ ਇਹਨਾਂ ਦਾ ਸ਼ੁਕਰੀਆ ਨਵਰੂਪ ਸਿੰਘ ਜੀ। ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ
ਪੰਜਵੇਂ ਪਾਤਸ਼ਾਹ ਦਾ ਇੱਕ ਸ਼ਲੋਕ ਸਹਿਸਕ੍ਰਿਤੀ ਚੁਣਿਆ ਜੀ। ਔਰ ਇਹ ਸ਼ਲੋਕ ਹੈ, ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ द्रुम छाया रच दुर्मतः ततः कुटुंब मोह मिथ्या सिमरंत नानक राम राम नामै। मृग तृष्णा ਹੁਣ ਇਹਨੂੰ ਅੰਗਰੇਜ਼ੀ ਚ ਮਿਰਾਜ ਕਹਿੰਦੇ ਨੇ। ਰੇਗਿਸਤਾਨ ਦੇ ਵਿੱਚ, ਮਾਰੂਥਲ ਦੇ ਵਿੱਚ, ਜਿੱਥੇ ਦੂਰ ਦੂਰ ਤੱਕ ਰੇਤ ਹੁੰਦੀ ਹੈ, ਸੂਰਜ ਦੀਆਂ ਕਿਰਨਾਂ ਜਦੋਂ ਰੇਤ ਦੇ ਉੱਤੇ ਪੈਂਦੀਆਂ ਨੇ ਤੇ ਇੱਕ ਭੁਲੇਖਾ ਜਿਹਾ ਦੂਰੋਂ ਨਜ਼ਰਾਂ ਨੂੰ ਲੱਗਦਾ ਹੈ ਕਿ ਇਹ ਪਾਣੀ ਦਾ ਛੱਪੜ ਹੈ ਜੀ। ਮ੍ਰਿਗ ਜਾਂ ਮਿਰਗ ਹਿਰਨ ਨੂੰ ਕਹਿੰਦੇ ਨੇ, ਜਿਹੜਾ ਪਿਆਸਾ ਰੇਗਿਸਤਾਨ ਜਦੋਂ ਦੂਰ ਦੇਖਦਾ ਹੈ ਤਾਂ ਉਹਨੂੰ ਛੱਪੜ ਨਜ਼ਰ ਆਉਂਦਾ ਹੈ, ਭੱਜਦਾ ਹੈ, ਉਹ ਪਿਆਸਾ ਹੈ, ਉੱਥੇ ਪਹੁੰਚਦਾ ਹੈ ਤੇ ਉੱਥੇ ਕੁਛ ਨਹੀਂ ਹੈ, ਫਿਰ ਉਹ ਸਾਹਮਣੇ ਦੇਖਦਾ ਹੈ ਤਾਂ ਉਹਨੇ ਇੱਕ ਡਿਸਟੈਂਸ ਤੇ ਫਿਰ ਉਹਨੂੰ ਛੱਪੜ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਉਹ ਮਾਰੂਥਲ ਦੇ ਵਿੱਚ ਦੌੜ ਦੌੜ ਕੇ ਪਿਆਸਾ ਮਰ ਜਾਂਦਾ ਹੈ। ਇਸ ਫਿਨੋਮੇਨੇ ਨੂੰ ਮ੍ਰਿਗ ਤ੍ਰਿਸ਼ਨਾ ਕਿਹਾ ਜਾਂਦਾ ਹੈ। ਔਰ ਗੁਰੂ ਸਾਹਿਬ ਨੇ ਬਹੁਤ ਸਾਰੀ ਥਾਂ ਤੇ ਗੁਰਬਾਣੀ ਦੇ ਵਿੱਚ ਮ੍ਰਿਗ ਤ੍ਰਿਸ਼ਨਾ, ਇਹ ਇਨਸਾਨ ਦੀ ਜ਼ਿੰਦਗੀ ਦਾ ਇੱਕ ਪਾਰਟ, ਕਿ ਜਿੱਥੇ ਅਸੀਂ ਕੁਝ ਹਾਸਲ ਕਰਦੇ ਹਾਂ, ਸਾਨੂੰ ਲੱਗਦਾ ਹੈ ਵੀ ਇਹ ਮਿਲ ਜਾਏ ਸਾਨੂੰ ਤੇ ਅਸੀਂ ਖੁਸ਼ ਹੋ ਜਾਵਾਂਗੇ ਜੀ। ਉਹ ਮਿਲਦਾ ਹੈ ਤੇ ਫਿਰ ਅਸੀਂ ਉਸੇ ਹੁੰਦੇ, ਫਿਰ ਦੂਰ ਦੇਖਦੇ ਹਾਂ ਜੀ ਹੁਣ ਇਹ ਪ੍ਰਾਪਤੀ ਕਰ ਲਈਏ ਫਿਰ ਖੁਸ਼ੀ ਮਿਲੇਗੀ। ਤੇ ਜਿਵੇਂ ਮਿਰਗ ਡੈਜ਼ਰਟ ਦੇ ਵਿੱਚ ਭੱਜ ਭੱਜ ਕੇ ਪਿਆਸਾ ਮਰ ਜਾਂਦਾ, ਇਵੇਂ ਅਸੀਂ ਪਰਮ ਆਨੰਦ, ਪੂਰਨ ਆਨੰਦ ਦੀ ਪ੍ਰਾਪਤੀ ਕੀਤੇ ਬਿਨਾਂ ਹੀ ਜ਼ਿੰਦਗੀ ਦੇ ਵਿੱਚ ਇੱਛਾਵਾਂ ਦੇ ਪਿੱਛੇ ਦੌੜ ਦੌੜ ਕੇ, ਤ੍ਰਿਸ਼ਨਾਵਾਂ, ਡਿਜ਼ਾਇਰਸ, ਜੀ, ਅਸੀਂ ਆਪਣੀ ਜ਼ਿੰਦਗੀ ਦਾ ਅੰਤ ਕਰ ਲੈਂਦੇ। ਇਸੇ ਤਰ੍ਹਾਂ ਗੰਧਰਵ ਨਗਰੰ, ਹੁਣ ਇਹ ਵੀ ਹਿੰਦੂ ਮਿਥਿਹਾਸ ਦੀ ਕਹਾਣੀ ਹੈ ਕਿ ਅਸਮਾਨ ਔਰ ਧਰਤੀ ਦੇ ਵਿਚਾਲੇ ਇੱਕ ਨਗਰੀ ਲਟਕਦੀ ਹੈ, ਉਸ ਨੂੰ ਗੰਧਰਵ ਨਗਰੀ ਕਹਿੰਦੇ ਨੇ। ਹਵਾਈ ਕਿਲੇ ਅਸੀਂ ਪੰਜਾਬੀ ਚ ਕਹਾਂਗੇ ਕਿ ਅਸੀਂ ਹਵਾਈ ਕਿਲੇ ਚ ਬਣਾਉਣ ਚ ਔਰ ਡਿਜ਼ਾਇਰਸ ਦੇ ਪਿੱਛੇ, ਇੱਛਾਵਾਂ ਦੇ ਪਿੱਛੇ ਧਰੁਮ ਛਾਇਆ। ਪਰ ਇਹ ਸਾਰੀਆਂ ਸਾਡੀਆਂ ਇੱਛਾਵਾਂ ਔਰ ਹਵਾਈ ਕਿਲੇ, ਧਰੁਮ ਹੁੰਦਾ ਦਰਖਤ, ਰੁੱਖ ਜੀ, ਇਵੇਂ ਹੀ ਨੇ ਜਿਵੇਂ ਰੁੱਖ ਦੀ ਛਾਇਆ। ਹੁਣ ਰੁੱਖ ਦੀ ਛਾਇਆ ਜਿਹੜੀ ਹੈ ਉਹ ਜਿਉਂ-ਜਿਉਂ ਹੁੰਦੀ ਹੈ, ਸੂਰਜ ਪੀਕ ਤੇ ਜਾਂਦਾ ਹੈ, ਫਿਰ ਜਦੋਂ ਘਟਣਾ ਸ਼ੁਰੂ ਹੁੰਦਾ ਹੈ, ਰੁੱਖ ਦੀ ਛਾਇਆ ਕੋਈ ਪਰਮਾਨੈਂਟ ਫਿਨੋਮੀਨਾ ਤਾਂ ਹੈ ਨਹੀਂ, ਰੁੱਖ ਪਰਮਾਨੈਂਟ ਹੈ, ਉਹਦੀ ਛਾਂ ਨਹੀਂ ਹੈ ਜੀ ਜੀ। ਲੇਕਿਨ ਅਸੀਂ ਉਸ ਦੀ ਛਾਂ ਵਾਂਗ ਜ਼ਿੰਦਗੀ ਦੀਆਂ ਬੇਮਤਲਬ ਚੀਜ਼ਾਂ ਚੋਂ ਖੁਸ਼ੀ ਲੱਭਣਾ ਚਾਹੁੰਦੇ ਹਾਂ, ਰੱਬ ਦਾ ਨਾਮ ਛੱਡ ਕੇ। ਰਚ ਦੁਰਮਤ ਹੈ, ਪਰ ਅਸੀਂ ਡੇ ਟੂ ਡੇ ਦੁਰਮਤ ਹੁੰਦੀ ਹੈ, ਮਾੜੀ ਮਤ, ਖੋਟੀ ਮਤ, ਕਬੁੱਧੀ, ਅਸੀਂ ਦੁਰਮਤ ਦੇ ਵਿੱਚ ਫਸੇ ਹੋਏ ਹਾਂ। ਤਤੈ ਕੁਟੁੰਬ ਮੋਹ ਮਿਥਿਆ। ਹੁਣ ਕੁਟੁੰਬ ਕਹਿੰਦੇ ਨੇ ਪਰਿਵਾਰ ਨੂੰ, ਪਰਿਵਾਰ ਦਾ ਮੋਹ ਜਿਹੜਾ ਕਿ ਮਿਥਿਆ ਹੈ, ਝੂਠ ਹੈ। ਪਰ ਸਾਡੀ ਸਾਰੀ એનર્ਜੀ, ਤਾਕਤ ਤਾਂ ਟੱਬਰਾਂ ਦੇ ਉੱਤੇ ਹੀ ਹੈ। ਕੋਈ ਆਪ ਸਾਰੀ ਉਮਰ ਝੂਠ ਬੋਲਦੇ ਨੇ, ਫਿਰ ਟੱਬਰਾਂ ਲਈ ਵੀ ਝੂਠ ਬੋਲ ਬੋਲ ਕੇ ਇਕੱਠਾ ਕਰਦੇ ਨੇ ਕਿ ਜੀ ਮੈਂ ਅੱਗੋਂ, ਜਿਵੇਂ ਮੈਂ ਉਹ ਸੁਣਾਇਆ ਵੀ ਇੱਕ ਬਾਣੀਆਂ ਨੂੰ ਕਿਸੇ ਨੇ ਕਿਹਾ, ਫਕੀਰ ਨੇ, ਕਿ ਜੀ ਤੇਰੀਆਂ 20 ਪੁਸ਼ਤਾਂ ਜਿਹੜੀਆਂ ਨੇ ਉਹ ਰੱਜ ਕੇ ਖਾਣਗੀਆਂ। ਉਹ ਰੋਣ ਲੱਗ ਪਿਆ ਉੱਚੀ ਉੱਚੀ। ਉਹਨੇ ਪੁੱਛਿਆ ਜੀ ਕੀ ਹੋਇਆ? ਕਹਿੰਦੇ ਇੱਕ ਵੀ ਕਿੱਥੋਂ ਖਾਏਗੀ? ਸੋ ਅਸੀਂ ਤਾਂ ਐਂ ਲੱਗੇ ਹੁੰਦੇ ਆ ਕਿ ਵੀ ਜਿਵੇਂ ਸਾਡੇ ਨਾਲ ਹੀ ਸਭ ਕੁਝ ਖੜਾ। ਸੋ ਉਹ ਗੁਰੂ ਸਾਹਿਬ ਨੇ ਫਰਮਾਇਆ, ਤਤੈ ਕੁਟੁੰਬ ਮੋਹ ਮਿਥਿਆ ਸਿਮਰੰਤ ਨਾਨਕ ਰਾਮ ਰਾਮ ਨਾਮੇ। ਕਿ ਗੁਰੂ ਨਾਨਕ, ਪੰਜਵੇਂ ਨਾਨਕ ਫਰਮਾਉਂਦੇ ਨੇ ਕਿ ਉਸ ਨਿਰੰਕਾਰ ਨੂੰ ਜਿਹੜਾ ਸਭ ਚ ਰਮਿਆ ਹੋਇਆ, ਉਸ ਦੇ ਨਾਮ ਨੂੰ ਹਮੇਸ਼ਾ ਯਾਦ ਕਰੋ। ਉਹੀ ਅੰਦਰ ਦੀ ਖੁਸ਼ੀ, ਉਹੀ ਸਤ ਚਿਤ ਆਨੰਦ, ਉਹੀ ਪਰਮ ਆਨੰਦ ਦੇਣ ਦੀ ਸਮਰੱਥਾ ਰੱਖਦਾ ਹੈ। ਬਾਕੀ ਜੋ ਅਸੀਂ ਕਰਦੇ ਹਾਂ ਉਹ ਮ੍ਰਿਗ ਤ੍ਰਿਸ਼ਨ ਹੈ, ਗੰਧਰਵ ਨਗਰੀ ਹੈ, ਰੁੱਖ ਦੀ ਛਾਇਆ ਹੈ, ਔਰ ਇਸ ਤੋਂ ਬਿਨਾਂ ਉਸ ਚੋਂ ਹੋਰ ਕੁਝ ਨਹੀਂ ਨਿਕਲੇਗਾ। ਸਿਰਫ ਵਾਹਿਗੁਰੂ ਦਾ ਨਾਮ ਹੀ ਪਰਮ ਆਨੰਦ ਦੇਣ ਵਾਲਾ। ਜੀ ਰੋਸ਼ਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਦੇ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨੂੰ ਭੁੱਲਣਾ। ਸਾਡੇ ਇਸ ਪਤੇ ਤੇ sos@tvg4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਬਲਾਡ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।